ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲੇ ਇਸ਼ੂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਅਸੀਂ ਜੇ ਮਨੁੱਖੀ ਨਸਲ ਦੀ ਗੱਲ ਕਰੀਏ, ਮਨੁੱਖੀ ਰੇਸ ਦੀ, ਔਰ ਅਸੀਂ ਆਪਣਿਆਂ ਸਾਰਿਆਂ ਦੀ ਵੀ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਆਪਣੇ ਆਲੇ ਦੁਆਲੇ ਦੀ ਗੱਲ ਕਰੀਏ ਜੀ, ਤੇ ਇੱਕ ਗੱਲ ਜ਼ਾਹਰ ਹੈ ਵੀ ਜ਼ਿੰਦਗੀ ਦਾ ਮਕਸਦ ਕੀ ਹੈ। ਜ਼ਿੰਦਗੀ ਨੂੰ ਅਸੀਂ ਜਿਉਂਦੇ, ਜ਼ਿੰਦਗੀ ਸਾਨੂੰ ਮਿਲੀ ਹੈ, ਅਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ। ਜੀ ਜੀ। ਤੇ ਜ਼ਾਹਰ ਹੈ ਕਿ ਚਾਰ ਪਾਸਿਓਂ ਘੁੰਮ ਘੁਮਾ ਕੇ ਇੱਕ ਜਵਾਬ ਜ਼ਰੂਰ ਫੋਕਸ ਹੁੰਦਾ ਹੈ, ਖੁਸ਼ੀ, ਹੈਪੀਨੈਸ। ਹੁਣ ਜੇ ਅਸੀਂ ਪ੍ਰਸਿੱਧ ਹੋਣਾ ਚਾਹੁੰਦੇ ਹਾਂ, ਜੇ ਸਾਡਾ ਬਹੁਤ ਨਾਂ ਹੋਏ ਜੀ, ਉਹ ਵੀ ਕਿ ਉਸ ਪ੍ਰਸਿੱਧੀ 'ਚੋਂ ਸਾਨੂੰ ਖੁਸ਼ੀ ਮਿਲਦੀ ਹੈ। ਜੇ ਅਸੀਂ ਧਨ ਜੋੜਦੇ, ਇਹ ਵੀ ਹੁੰਦਾ ਵੀ ਅਸੀਂ ਜਦੋਂ ਬੜੇ ਧਨਵਾਨ ਹੋਈਏ, ਅਸੀਂ ਵੱਡਾ ਘਰ, ਵੱਡੀ ਗੱਡੀ, ਵੱਡਾ, ਲੋਕ ਕਹਿਣ ਬੱਲੇ 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 ਕਿੰਨਾ ਹੈ, ਸਾਨੂੰ ਖੁਸ਼ੀ ਮਿਲਦੀ ਹੈ। ਔਰ ਇਸੇ ਤਰ੍ਹਾਂ ਕੋਈ ਵੀ ਪਾਸਿਓਂ ਜਦੋਂ ਅਸੀਂ ਸੈਂਸੂਅਲ ਪਲੇਸ਼ਰਸ ਦੀ ਗੱਲ ਕਰਦੇ ਹਾਂ, ਕਾਮ ਸੁੱਖ ਦੀ ਗੱਲ ਕਰਦੇ ਹਾਂ, ਦੁਨੀਆ ਦੇ ਹੋਰ ਰਸ ਭੋਗਾਂ ਦੀ ਗੱਲ ਕਰਦੇ ਹਾਂ, ਉਹ ਵੀ ਕਿ ਉਸ 'ਚੋਂ ਸਾਨੂੰ ਖੁਸ਼ੀ ਮਿਲਦੀ। ਔਰ ਇਸ ਨੂੰ ਜਿਹੜਾ ਸਮ ਅਪ ਇਹਨਾਂ ਦੇ ਹਿੰਦੂ ਸ਼ਾਸਤਰਾਂ ਜਾਂ ਹਿੰਦੂ ਥਾਟ ਨੇ ਕੀਤਾ ਹੈ ਕਿ ਬੰਦੇ ਦੇ ਜੀਵਨ ਦੇ ਵਿੱਚ ਉਹਨਾਂ ਨੇ 4 ਲਕਸ਼, ਜਿਹਦੇ 'ਚ ਅਸੀਂ ਕਿਉਂਕਿ ਕਈ ਵਾਰ ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ 4 ਪਦਾਰਥਾਂ ਦੀ ਗੱਲ ਆਉਂਦੀ ਹੈ। 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੀ। ਤੇ ਬਹੁਤ ਵਾਰ ਹੁੰਦਾ ਵੀ ਇਹ 4 ਪਦਾਰਥ ਕੀ ਨੇ ਜਿਹਨੂੰ ਆਮ ਲੋਕ ਦੁਨੀਆ ਦੇ ਮੰਗਦੇ ਨੇ, ਔਰ ਉਹ 4 ਪਦਾਰਥ ਨੇ ਧਰਮ, ਅਰਥ, ਕਾਮ, ਮੋਕਸ਼। ਹੁਣ ਧਰਮ ਜਿਹੜਾ ਹੈ ਉਹ ਇਹ ਹੈ ਵੀ ਜਿਹੜੇ ਵੀ ਸਿਧਾਂਤ ਨੇ, ਔਰ ਖ਼ਾਸ ਤੌਰ ਤੇ ਜਦੋਂ ਬ੍ਰਾਹਮਣ ਨੇ ਧਰਮ ਦੀ ਗੱਲ ਕੀਤੀ ਤੇ ਬ੍ਰਾਹਮਣ, ਕਸ਼ਤਰੀਆ, ਵੈਸ਼, ਸ਼ੂਦਰ ਉਹਨਾਂ ਦੇ ਧਰਮ ਨੇ ਕਿ ਉਸ ਦਾਇਰਾਕਾਰ 'ਚ ਰਹਿੰਦੇ ਆ ਆਪਣੇ ਧਰਮ ਦੀ ਪਾਲਣਾ ਕਰਨੀ। ਬ੍ਰਾਹਮਣ ਬ੍ਰਾਹਮਣ ਧਰਮ ਦੀ ਕਰਦਾ ਹੈ, ਕਸ਼ਤਰੀਆ ਕਸ਼ਤਰੀਆ ਦੀ ਕਰਦਾ ਜੀ। ਅਰਥ ਕਹਿੰਦੇ ਨੇ ਪੈਸੇ ਨੂੰ, ਇਸ ਲਈ ਆਰਥਿਕਤਾ ਸ਼ਬਦ ਜਾਂ ਅਰਥ ਵਿਵਸਥਾ ਸ਼ਬਦ ਨੇ। ਦੂਸਰੇ ਇੱਕ ਉਹ ਨੇ ਜਿਨ੍ਹਾਂ ਦੇ ਜੀਵਨ ਦਾ ਮਕਸਦ ਇਹ ਹੈ ਕਿ ਉਹ ਧਰਮ ਕਰਮ ਕਰ ਸਕਣ, ਧਾਰਮਿਕ ਤੌਰ ਦੇ ਉੱਤੇ ਉਹ ਜਿਹੜਾ ਆਪਣਾ ਨਿਰਵਾਹ ਕਰਨ ਔਰ ਧਰਮ ਦੇ ਵਿੱਚ ਸੱਚੇ ਹੋਣ। ਉਹਨਾਂ ਦੀ ਨੂੰ ਜ਼ਿੰਦਗੀ 'ਚ ਇਸ ਲਈ ਖੁਸ਼ੀ ਮਿਲਦੀ ਹੈ, ਜੇ ਉਹਨਾਂ ਦੇ ਧਰਮ ਮੁਤਾਬਕ ਕੋਈ ਗੱਲ ਨਹੀਂ ਹੁੰਦੀ ਤੇ ਉਹ ਅਪਸੈਟ ਹੁੰਦੇ ਨੇ, ਉਹਨਾਂ ਦਾ ਮਨ ਦਾ ਚੈਨ ਜਾਂਦਾ ਲੱਗਦਾ। ਦੂਸਰੇ ਲੋਕ ਨੇ ਉਹ ਇਹ ਸਮਝਦੇ ਨੇ ਕਿ ਵੀ ਅਰਥ, ਪੈਸਾ, ਸਰਵ ਗੁਣੈ ਕੰਚਨਮ ਆਸ਼ਰੰਤੀ, ਕਿ ਸਾਰੇ ਗੁਣ ਦੁਨੀਆ ਦੇ ਸੋਨੇ ਦੇ ਥੱਲੇ ਲੁਕੇ ਹੋਏ ਨੇ। ਤੁਹਾਡੇ ਕੋਲ ਧਨ ਆ ਜਾਏ, ਜਿਹਦੀ ਕੋਠੀ ਵਿੱਚ ਦਾਣੇ, ਉਹਦੇ ਕਮਰੇ ਵੀ ਸਿਆਣੇ। ਉਹ ਇਸੇ ਲਈ ਦੌੜ ਰਹੇ ਨੇ ਕਿ ਵੀ ਅਸੀਂ ਇੰਨਾ ਕੁ ਧਨ ਹੋਏ ਸਾਡੇ ਕੋਲ ਕਿ ਜੀ ਸਾਡੇ ਸਾਰੇ ਹੀ ਮਸਲੇ ਹੱਲ ਹੋ ਜਾਣ। ਹੁਣ ਹੁੰਦੇ ਨੇ ਜਾਂ ਨਹੀਂ ਹੁੰਦੇ, ਇਹ ਤਾਂ ਜਦੋਂ ਅਸੀਂ ਗੁਰਬਾਣੀ ਦਾ ਹੀ ਕ੍ਰਾਈਟੇਰੀਆ 'ਚ ਦੇਖਦੇ ਹਾਂ ਤੇ ਫਿਰ ਸੁੱਖ ਨਾ ਹੀ ਬਹੁਤਾ ਧਨ ਖਾਟੇ, ਕਿ ਭਾਈ ਸੁੱਖ ਨਾ ਹੀ ਰਹੇ ਹਰ ਨਾਮ ਬਿਨਾ, ਹਰ ਭਗਤ ਬਿਨਾ, ਕਿ ਰੱਬ ਦੀ ਬੰਦਗੀ ਤੋਂ ਬਿਨਾ ਸੁੱਖ ਨਹੀਂ ਹੈ। ਕਾਮ ਕਹਿੰਦੇ ਨੇ ਡਿਜ਼ਾਇਰਸ ਨੂੰ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਜੀਵਨ ਆਯਾਸ਼ੀ ਲਈ ਮਿਲਿਆ, ਹੋਰ ਤਾਂ ਕੋਈ ਹੈ ਹੀ ਨਹੀਂ, ਜੋ ਹੁੰਦਾ ਹੈ ਖਾਓ ਪੀਓ ਕਰੋ ਆਨੰਦ। ਕਈ ਨਾਲ ਕਹਿ ਦੇਣਗੇ ਭਾਂਡੇ ਮਾਂਜੇ ਪਰਮਾਨੰਦ, ਵੀ ਉਹ ਮਾਂਜਣ ਭਾਂਡੇ ਕੋ ਹੋਰ ਮਾਂਜੇ, ਕੁਛ ਉਹ ਵੀ ਨੇ ਕਮਾਏਗੀ ਦੁਨੀਆ ਖਾਏਂਗੇ ਹਮ ਜੀ। ਵੀ ਉਹ ਲੁੱਟਣ ਤੇ ਹੀ ਹੁੰਦੇ ਨੇ। ਉਹ ਕੋਈ ਨਾ ਕੋਈ ਏਜੰਟ ਬਣ ਜਾਏ, ਕੋਈ ਠੇਕੇਦਾਰ ਬਣ ਗਿਆ, ਕੋਈ ਹੋਰ ਬਣ ਗਿਆ, ਉਹ ਦੂਸਰਿਆਂ ਦੀ ਕਮਾਈ ਇਕੱਠੇ ਲਿਆਓ ਜੀ ਅਸੀਂ ਇਨਵੈਸਟ ਕਰ ਦਿੰਦੇ ਹਾਂ, ਤੁਹਾਡੇ 1000 ਦੇ ਲੱਖ ਹੋ ਜਾਣਗੇ। ਕਈ ਦੁੱਗਣੇ ਕਰਦੇ ਕਰਦੇ ਕਰਵਾਉਂਦੇ ਉਹ ਵੀ ਗਵਾ ਬਹਿੰਦੇ ਨੇ। ਸੋ ਉਹ ਕੈਟਾਗਰੀ ਜਿਹੜੀ ਹੈ ਉਹ ਵੀ ਇਸ ਲਈ ਹੈ ਕਿ ਉਹ ਇੰਨਾ ਕੁ ਧਨ ਚਾਹੁੰਦੇ ਨੇ ਕਿ ਵੀ ਉਹਨਾਂ ਦੇ ਜਿਹੜਾ ਉਹਨਾਂ ਦੇ ਉਹਦੇ 'ਚੋਂ ਸੁੱਖ ਮਿਲਦਾ। ਮੋਕਸ਼ ਜਿਹੜਾ ਹੈ, ਮੁਕਤੀ। ਹੁਣ ਮੁਕਤੀ ਦਾ ਸੰਬੰਧ ਇਸ ਦੁਨੀਆ ਨਾਲ ਨਹੀਂ ਹੈ, ਜਿਹੜੀ ਇਹਨਾਂ ਦੀ ਮੁਕਤੀ ਹੈ, ਸਿੱਖ ਮੁਕਤੀ ਦਾ ਇਸ ਦੁਨੀਆ ਨਾਲ ਸੰਬੰਧ ਹੈ। ਮੋਕਸ਼ ਮਰਨ ਤੋਂ ਬਾਅਦ ਜਿਹੜੇ ਸਵਰਗ ਦੇ ਵਿੱਚ ਆਪਣੀਆਂ ਸੀਟਾਂ ਰਿਜ਼ਰਵ ਕਰਾਉਂਦੇ ਨੇ ਕਿ ਜੀ ਉੱਥੇ ਹੋਏਗਾ, ਆਹ ਹੋਏਗਾ, ਉਹ ਹੋਏਗਾ, ਮੁਕਤ ਹੋ ਕੇ ਅਸੀਂ ਅੱਗੇ ਜਿਹੜਾ ਸਾਨੂੰ ਸੁੱਖ ਮਿਲੇ। ਹੁਣ ਇਹ 4 ਪਦਾਰਥ ਨੇ। ਹੁਣ ਜਿਹੜਾ ਵਿਸ਼ਾ ਹੈ ਅਸੀਂ ਇਹ ਸਮਝਦੇ ਹਾਂ ਵੀ ਇਹ ਗੱਲਾਂ ਸਾਡਾ ਹੀ ਨਹੀਂ ਹੈ, ਸਾਡੇ ਖਿੱਤੇ 'ਚ ਦੁਨੀਆ ਦੇ ਵਿੱਚ ਜਿੰਨੇ ਲੋਕ ਰਹਿਣ ਵਾਲੇ ਨੇ 7 ਬਿਲੀਅਨ, ਉਹ ਖੁਸ਼ੀ ਲੱਭਦੇ ਨੇ ਜੀ। ਪਰ ਖੁਸ਼ੀ ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ ਉਹਨਾਂ ਕੋਲ ਵੀ ਖੁਸ਼ੀ ਨਹੀਂ ਹੁੰਦੀ। ਔਰ ਯੂਨਾਈਟਿਡ ਨੇਸ਼ਨਸ ਜਿਹੜੀ 193 ਦੇਸ਼ਾਂ ਦੀ ਨੁਮਾਇੰਦਾ ਜਮਾਤ ਹੈ, ਉਹਨਾਂ ਨੇ ਇੱਕ ਦਿਨ ਮਿਥ ਲਿਆ ਆਪਣੇ ਕੈਲੰਡਰ ਦੇ ਵਿੱਚ, ਜਿਹੜਾ 20 ਮਾਰਚ ਕੱਲ ਗੁਜ਼ਰਿਆ, ਉਹ ਹੈ ਵਰਲਡ ਹੈਪੀਨੈਸ ਡੇ। ਹੁਣ ਵਰਲਡ ਹੈਪੀਨੈਸ ਡੇ ਦੇ ਉੱਤੇ ਜਿਹੜਾ ਹੈ ਉਹ ਪੂਰਾ ਉਹਨੂੰ ਉਹਨਾਂ ਨੇ ਦਿਨ ਡਿਕਲੇਅਰ ਕੀਤਾ ਹੋਇਆ, ਕਿਉਂਕਿ ਕੱਲ ਚਿੱਠੀ ਸਿੰਘਪੁਰਾ ਦੇ 35 ਬੇਗੁਨਾਹ ਸਿੱਖਾਂ ਦੀ ਯਾਦ ਕਰਕੇ ਮੈਂ ਇਸ ਟੌਪਿਕ ਨੂੰ ਕੱਲ ਨਹੀਂ ਸੀ ਚੁਣਿਆ, ਕਿਉਂਕਿ ਉਹ ਫਿਟ ਇਨ ਨਹੀਂ ਸੀ ਹੁੰਦਾ ਮੇਰੇ ਮਾਨਸਿਕਤਾ ਦੇ ਵਿੱਚ। ਲੇਕਿਨ ਅੱਜ ਮੈਂ ਉਹਨੂੰ ਲਿਆਂਦਾ। ਹੁਣ ਇਸ ਵਰਲਡ ਹੈਪੀਨੈਸ ਡੇ ਦੇ ਉੱਤੇ
ਉਹ ਪਹਿਲਾਂ ਹਜ਼ਾਰਾਂ ਲੋਕਾਂ ਦਾ ਜਿਹੜੇ ਅੱਡ-ਅੱਡ ਦੇਸ਼ਾਂ 'ਚ ਰਹਿਣ ਵਾਲੇ ਨੇ ਉਹਨਾਂ ਦੇ ਉੱਤੇ ਇੱਕ ਸਰਵੇ ਕਰਕੇ ਰਿਪੋਰਟ ਵੀ ਪਬਲਿਸ਼ ਕਰਦੇ ਨੇ ਵੀ ਦੁਨੀਆ ਦੇ ਕਿਹੜੇ ਦੇਸ਼ ਦੇ ਲੋਕ ਕਿੰਨੇ ਕੁ ਖੁਸ਼ ਨੇ, ਐਵਰੇਜ ਹੈਪੀਨੈਸ ਕ੍ਰਾਈਟੇਰੀਆ ਕੀ ਹੈ। ਔਰ ਉਹਦੇ 'ਚ ਜਦੋਂ ਇਹਨੂੰ ਰਿਪੋਰਟ ਨੂੰ ਤਿਆਰ ਕਰਦੇ ਨੇ ਉਹਦੇ 'ਚ ਉਹ ਉਸ ਬੰਦੇ ਦੀ ਐਵਰੇਜ GDP ਕੀ ਹੈ, ਉਹਦਾ ਸੋਸ਼ਲ ਸਟੇਟਸ ਕੀ ਹੈ, ਐਵਰੇਜ ਏਜ ਜਿਹੜੀ ਹਿਊਮਨ ਲਾਈਫ ਦੀ ਹੈ ਉਹ ਕੀ ਹੈ, ਉਸ ਦਾ ਦੀਆਂ ਚੋਇਸਿਸ ਕੀ ਨੇ, ਚੁਣਨ ਦੇ ਹੱਕ ਉਹਨੂੰ ਕਿੰਨੇ ਕੁ ਨੇ, ਉਹਦੇ 'ਚ ਸਿਸਟਮ ਕਿੰਨਾ ਕੁ ਲਿਬਰਲ ਹੈ ਔਰ ਕਰਪਟ ਸੁਸਾਇਟੀ ਕਿੰਨੀ ਹੈ, ਕਿ ਕਿਹੜੀ ਚੀਜ਼ ਉਹਦੇ ਲਈ ਤਕਲੀਫਦੇਹ ਹੈ ਜੀ ਤੇ ਕਿਹੜੀ ਚੀਜ਼ ਜਿਹੜੀ ਹੈ ਉਹ ਸਾਰੇ ਚੋਂ ਉਹਨੂੰ ਖੁਸ਼ੀ ਮਿਲਦੀ ਹੈ, ਔਰ ਕੁੱਲ ਮਿਲਾ ਕੇ ਉਹਦੀ ਔਸਤਨ ਖੁਸ਼ੀ ਕੀ ਹੈ। ਔਰ ਉਹਦੇ 'ਚ ਉਹਨਾਂ ਨੇ 155 ਦੇਸ਼ਾਂ ਦਾ, ਜਿਹੜੀ ਇਸ ਸਾਲ ਦੀ ਰਿਪੋਰਟ ਕੱਲ ਰਿਲੀਜ਼ ਹੋਈ ਵਰਲਡ ਹੈਪੀਨੈਸ ਡੇ ਤੇ, 155 ਦੇਸ਼ਾਂ ਦਾ ਉਹਨਾਂ ਨੇ ਜਿਹੜਾ ਉਹ ਸਰਵੇ ਕਰਕੇ ਇਸ ਨੂੰ ਕੀਤਾ ਔਰ ਇਹਦੇ 'ਚ ਸਾਡਾ ਮਹਾਨ ਭਾਰਤ ਜਿਹੜਾ ਹੈ ਉਹ 120ਵੇਂ ਥਾਂ ਦੇ ਉੱਤੇ। ਔਰ ਸਭ ਤੋਂ ਦੁਨੀਆ ਦੇ ਜਿਹੜੇ ਖੁਸ਼ ਲੋਕ ਨੇ ਰਹਿਣ ਵਾਲੇ ਨਾਰਵੇ 'ਚ ਨੇ, ਕਿਉਂਕਿ ਉੱਥੇ ਬਹੁਤ ਘੱਟ ਇਸ ਕਿਸਮ ਦੀਆਂ ਜਿਹੜੇ ਨੇ ਜਿਸ ਕਿਸਮ ਦਾ ਸਟਰਕਚਰ ਬਹੁਤਿਆਂ 'ਚ ਹੋਏਗਾ, ਲੋਕ ਖੁਸ਼ ਨੇ ਨਾਰਵੇ ਦੇ। ਨੰਬਰ 2 ਦੇ ਉੱਤੇ ਜਿਹੜਾ ਹੈ ਉਹ ਡੈਨਮਾਰਕ ਹੈ, ਨੰਬਰ 3 ਦੇ ਉੱਤੇ ਖੁਸ਼ੀ ਲੋਕਾਂ ਖੁਸ਼ ਆਈਸਲੈਂਡ ਹੈ, ਚੌਥੇ ਨੰਬਰ ਦੇ ਉੱਤੇ ਸਵਿਟਜ਼ਰਲੈਂਡ ਹੈ ਔਰ 5ਵੇਂ ਨੰਬਰ ਦੇ ਉੱਤੇ ਫਿਨਲੈਂਡ ਹੈ ਜੀ। ਹੁਣ ਭਾਰਤ ਦਾ 120ਵਾਂ ਦਰਜਾ। ਔਰ ਫਿਰ ਸਾਨੂੰ ਇਹ ਵੀ ਅਸੀਂ ਦੇਖ ਲਈਏ ਕਿ ਵੀ ਜੇ ਸਾਡੇ ਗੁਆਂਢ 'ਚ ਹੁਣ ਬਹੁਤ ਵਾਰ ਹੁੰਦਾ ਨਾ ਜੀ, ਪਾਕਿਸਤਾਨ ਫੇਲਡ ਸਟੇਟ, ਨੇਪਾਲ ਉੱਥੇ ਸਿਵਲ ਵਾਰ ਚੱਲ ਰਹੀ ਹੈ, ਸ੍ਰੀਲੰਕਾ ਕਿਵੇਂ ਇਹਨਾਂ ਨੇ ਲਿਟੇ ਬਣਾ ਕੇ ਉੱਥੇ ਲੋਕਾਂ ਦਾ ਜੀਣਾ ਆਰਾਮ ਕੀਤਾ, ਲੇਕਿਨ ਇਹ ਸਾਰੇ ਹੀ ਦੇਸ਼ ਪਾਕਿਸਤਾਨ, ਭੂਟਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਇਹਨਾਂ ਮੁਲਕਾਂ ਦੇ ਲੋਕ ਭਾਰਤ ਨਾਲੋਂ ਜ਼ਿਆਦਾ ਖੁਸ਼ ਨੇ ਜੀ। ਔਰ ਉਹਨਾਂ ਦਾ ਜਿਹੜਾ ਹੁਣ ਜੇ ਭਾਰਤ ਦਾ ਸਟੇਟਸ 122ਵਾਂ, ਪਾਕਿਸਤਾਨ 80ਵੇਂ ਨੰਬਰ ਤੇ ਹੈ। ਯਾਨੀ ਪਾਕਿਸਤਾਨ ਜਿਹੜਾ ਹੈ ਜਿਹਨਾਂ ਨੂੰ ਫੇਲਡ ਸਟੇਟ ਤੇ ਫਲਾਣਾ ਤੇ ਢਿਮਕਾ ਕਰਦੇ ਨੇ, ਉਹ 42 ਪੁਆਇੰਟ ਉੱਪਰ ਹੈ ਇਹਨਾਂ ਨਾਲੋਂ। ਭੂਟਾਨ ਉਹ 97ਵੇਂ ਨੰਬਰ ਤੇ ਹੈ। ਨੇਪਾਲ ਵਰਗਾ ਛੋਟਾ ਜਿਹਾ ਦੇਸ਼, ਕਦੇ ਅਰਥਕੁਏਕ ਆ ਜਾਂਦਾ, ਕਦੇ ਸਿਵਲ ਵਾਰ ਹੈ, ਹੁਣ ਉੱਥੇ ਹਿੰਦੂ ਤਵੀਆਂ ਤੋਂ ਇਹਨਾਂ ਨੇ ਪਰਸੋਂ ਚੌਥ ਫਿਰ ਗੜਬੜ ਹੋਈ, ਉੱਥੇ ਬੈਟਨ ਚਾਰਜ ਕੀਤਾ ਉਹਨਾਂ ਨੇ, ਨੇਪਾਲ ਪੁਲਿਸ ਨੇ, ਉਹ ਹਿੰਦੂ ਇਕੱਠੇ ਕੀਤੇ ਨੇ ਜੀ, ਰਾਜਾਸ਼ਾਹੀ ਵਾਪਸ ਲਿਆਓ, ਇਹ ਸਾਡੇ ਹਿੰਦੂ ਨੇਸ਼ਨ, ਇਹਨੂੰ ਡਿਕਲੇਅਰ ਕਰੋ ਨੇਪਾਲ ਨੂੰ ਵਾਪਸ। ਪਰ ਇਹਦੇ ਬਾਵਜੂਦ ਉੱਥੇ ਉਹਨਾਂ ਦਾ ਦਰਜਾ 99ਵੇਂ ਨੰਬਰ ਤੇ ਹੈ। ਬੰਗਲਾਦੇਸ਼, ਜਿੱਥੇ ਜਦੋਂ ਅਸੀਂ ਬੰਗਲਾਦੇਸ਼ ਨਾਂ ਹੀ ਲੈਂਦੇ ਹਾਂ ਲੱਗਦਾ ਭੁੱਖੇ ਨੰਗੇ, ਕਿਸੇ ਦੇ ਕੱਪੜਾ ਨਹੀਂ, ਨੰਗ ਧੜੰਗੇ ਲੋਕ ਤੁਰੇ ਫਿਰਦੇ ਨੇ, ਖਾਣ ਨੂੰ ਰੋਟੀ ਨਹੀਂ, ਉਹ ਵੀ 110ਵੇਂ ਨੰਬਰ ਤੇ ਹੈ। ਔਰ ਸ੍ਰੀਲੰਕਾ ਜਿਹਦੇ 'ਚ ਅਸੀਂ ਕਿਹਾ ਵੀ ਸਿਵਲ ਵਾਰ, ਉਹ ਵੀ ਭਾਰਤ ਤੋਂ 2 ਪੁਆਇੰਟ ਉੱਤੇ ਹੈ, 120ਵੇਂ ਨੰਬਰ ਦੇ ਉੱਤੇ। ਔਰ ਇਸ ਸਾਰੇ 'ਚ ਜੇ ਅਸੀਂ ਕੁੱਲ ਮਿਲਾ ਕੇ ਫਿਰ ਇਹ ਦੇਖੀਏ ਕਿ ਵੀ ਇਹ ਖੁਸ਼ ਕੌਣ ਹੈ, ਖੁਸ਼ ਤਾਂ ਫਿਰ ਇਹ ਤਾਂ ਚਲੋ ਇਹਨਾਂ ਦਾ ਹੈ। ਔਰ ਇਹ ਰਿਪੋਰਟ ਕੋਈ ਐਰੀ ਗੈਰੀ ਨਹੀਂ ਹੈ, ਯੂਨਾਈਟਿਡ ਨੇਸ਼ਨਸ ਨੇ ਵਰਲਡ ਹੈਪੀਨੈਸ ਡੇ ਦੇ ਉੱਤੇ ਰਿਪੋਰਟ ਕੱਢੀ ਹੈ। ਸੋ ਜਿਹੜਾ ਇਮੇਜ ਹੈ ਭਾਰਤ ਦਾ, ਹੁਣ ਸਾਰੇ ਯੋਗਾ ਵੀ ਇੱਥੇ ਹੈ, ਮੰਦਿਰ ਵੀ ਬੜੇ ਨੇ ਉੱਥੇ, ਅਵਤਾਰ ਵੀ ਉੱਥੇ ਬੜੇ ਆਏ, ਹਰ ਗਲੀ ਦੇ ਮੋੜ ਦੇ ਉੱਤੇ ਮੰਦਿਰ ਬਣਿਆ ਹੋਇਆ ਹੈ, ਬੜੇ ਜੋਤਸ਼ੀ ਵੀ ਬੜੇ ਨੇ, ਤਾਂਤਰਿਕ ਮਾਂਤਰਿਕ ਜਾਂਤਰਿਕ, ਕੋਈ ਵਸਤੂ ਸ਼ਾਸਤਰ ਕੋ ਫਲਾਣਾ। ਤੇ ਖੁਸ਼ੀ ਕਿੱਥੇ ਹੈ ਜੀ? ਕਿਉਂਕਿ ਇਹ ਸਾਰੇ ਚੋਂ ਦੰਭ ਨਿਕਲਦਾ ਹੈ, ਪਖੰਡ ਨਿਕਲਦਾ ਹੈ, ਫਰਾਡ ਨਿਕਲਦਾ ਹੈ। ਔਰ ਦੰਭ ਪਖੰਡ ਫਰਾਡ ਚੋਂ ਕਦੇ ਖੁਸ਼ੀ ਨਹੀਂ ਹੁੰਦੀ। ਹਾਲਾਂਕਿ ਅਲਟੀਮੇਟਲੀ ਸਾਨੂੰ ਗੁਰੂ ਸਾਹਿਬ ਨੇ ਇਹੀ ਯਾਦ ਕਰਵਾਇਆ ਕਿ ਭਾਈ ਸੁਖ ਨਾਹੀਂ ਰੇ ਹਰ ਭਗਤ ਬਿਨਾ। ਔਰ ਸਾਨੂੰ ਅਲਟੀਮੇਟ ਜਿਹੜੀ ਹੈਪੀਨੈਸ ਹੈ ਡੇ ਟੂ ਡੇ ਲਾਈਫ ਦੀ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਜਦੋਂ ਅਸੀਂ ਸਵੇਰ ਵੇਲੇ ਜਪ ਸਾਹਿਬ ਪੜ੍ਹਦੇ ਕਿ ਭਾਈ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਰਹਿਣਾ, ਰਜ਼ਾ ਦੇ ਵਿੱਚ ਰਹਿਣਾ, ਔਰ ਆਪਣਾ ਆਪ ਰੱਬ ਦੇ ਹਵਾਲੇ ਕਰਕੇ ਕਿ ਭਾਈ ਉਸ ਦੇ ਗੁਣਾਂ ਦੇ ਵਿੱਚ ਰਹਿਣਾ, ਗੁਣ ਗਾਇਨ ਕਰਨ ਚ ਰਹਿਣਾ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਤੇ ਜਦੋਂ ਫਿਰ ਇਹ ਚਾਹ ਹੁੰਦਾ ਹੈ ਹਮੇਸ਼ਾ ਉਸ ਦੀ ਯਾਦ ਦਾ, ਤੇ ਫਿਰ ਦੁੱਖ ਅਫਸੋਸ ਗਮ ਜੇ ਕੁਛ ਨਹੀਂ ਵੀ ਹੈ ਫਿਰ ਤਾਂ ਜਿਵੇਂ ਬਾਬਾ ਫਰੀਦ ਨੇ ਕਿਹਾ ਕਿ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਪਰਾਈਆਂ ਚੋਪੜੀਆਂ ਨਾ ਤਰਸਾਵੇ ਜੀਓ। ਸੋ ਇਹ ਸਾਡੇ ਮਹਾਨ ਭਾਰਤ ਦੇ ਸਭ ਤੋਂ ਨਾਖੁਸ਼ ਲੋਕ 122ਵੇਂ ਨੰਬਰ ਦੇ ਉੱਤੇ, ਵਧਾਈਆਂ ਉਹਨਾਂ ਨੂੰ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।